ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਹਲਫ ਸੁਣਾ ਰਿਹਾ ਹਾਂ। ਤੁਸੀਂ ਅਟਾਰਨੀ ਹੋ? ਕਮਰੇ ਵਿੱਚ ਮਟਕ ਮਟਕ ਕੇ ਵੜਦਿਆਂ ਤੇ ਤਕੱਲਫ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਹਨੇ ਮੈਨੂੰ ਪੁੱਛਿਆ। ਜੀ, ਤਸ਼ਰੀਫ ਰੱਖੋ। ਆਪਣੇ ਅੱਗੇ ਪਈ ਹੋਈ ਇੱਕ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਮੈਂ ਆਖਿਆ। ਉਹਦੇ ਕੁਰਸੀ ਤੇ ਬੈਠਣ ਦਾ ਅੰਦਾਜ਼ ਕਿਸੇ ਮਾਡਲ ਗਰਲ ਵਰਗਾ ਸੀ। ਮੋਢੇ ਤੇ ਲਮਕੇ ਕਾਲੇ ਬੈਗ ਨੂੰ ਉਹਨੇ ਆਪਣੀ ਗੋਦ ਵਿੱਚ ਰੱਖ ਲਿਆ। ਸੱਜੇ ਹੱਥ ਦੀ ਕੋਣੀ ਕੁਰਸੀ ਤੇ ਰੱਖ ਕੇ ਉਂਗਲਾਂ ਤੇ ਤਲੀ ਦਾ ਪਿਆਲਾ ਬਣਾਉਂਦਿਆਂ ਚਿਹਰਾ ਉਹਦੇ ਉੱਤੇ ਰੱਖ ਦਿੱਤਾ। ਉਹਦੀ ਉਮਰ ਕੋਈ 20 ਵਰ੍ਹਿਆਂ ਤੋਂ ਬਹੁਤੀ ਨਹੀਂ ਸੀ ਲੱਗਦੀ। ਸਮਾਰਟ ਸੀ। ਸਾਂਵਲੇ ਰੰਗ ਦੇ ਬਾਵਜੂਦ ਉਹਦੇ ਚਿਹਰੇ ਵਿੱਚ ਬਹੁਤ ਖਿੱਚ ਸੀ। 2 ਮਿੰਟ ਇੰਤਜ਼ਾਰ ਕਰਨਾ, ਇੱਕ ਬਿਆਨ ਵੇਖ ਲਵਾਂ। ਮੈਂ ਉਹਨੂੰ ਆਖਿਆ। ਕਮਰੇ ਵਿੱਚ ਹਰ ਪਾਸੇ ਖੁਸ਼ਬੂ ਬਿਖਰ ਗਈ। ਕੁਝ ਪਲ ਲਈ ਇਹ ਮੈਨੂੰ ਨਾਗਵਾਰ ਲੱਗਾ, ਪਰ ਥੋੜ੍ਹੀ ਦੇਰ ਬਾਅਦ ਇਹਦਾ ਅਹਿਸਾਸ ਮੁੱਕ ਗਿਆ। ਮਾਹੌਲ ਦੀ ਬਦਲੀ ਇਨਸਾਨੀ ਕਮਜ਼ੋਰੀ ਹੈ। ਅਕਸਾਰਤਾ ਨੂੰ ਤੋੜਨ ਵਾਲੀ ਹਰ ਚੀਜ਼ ਬੰਦੇ ਨੂੰ ਚੰਗੀ ਲੱਗਦੀ ਹੈ। ਮੈਂ ਬਿਆਨ ਪੜ੍ਹ ਕੇ ਉਤਾਂਹ ਨਜ਼ਰਾਂ ਚੁੱਕ ਕੇ ਉਹਦੇ ਵੱਲ ਵੇਖਿਆ। ਅਟਾਰਨੀ ਸਾਹਿਬ, ਸਿੱਧੀ ਤੇ ਸੱਚੀ ਗੱਲ ਹੈ ਕਿ ਮੈਨੂੰ ਇਸ ਕਤਲ ਬਾਰੇ ਕੁਝ ਪਤਾ ਨਹੀਂ ਤੇ ਨਾ ਹੀ ਮੈਂ ਕੁਝ ਵੇਖਿਆ ਏ। ਉਹਨੇ ਬੜੇ ਇਤਮਾਦ ਨਾਲ ਗੱਲ ਕਰਦਿਆਂ ਮੇਰੇ ਨੇੜੇ ਹੁੰਦਿਆਂ ਆਖਿਆ। ਉਹਦੇ ਸਾਹਾਂ ਦਾ ਸੀਕ ਖੁਸ਼ਬੂ ਨਾਲ ਰਲ ਕੇ ਮੇਰੀਆਂ ਨਾਸਾਂ ਵਿੱਚ ਗਿਆ ਤੇ ਮੈਂ ਪਿੱਛੇ ਹੋ ਕੇ ਕੁਰਸੀ ਨਾਲ ਟੇਕ ਲਾ ਦਿੱਤੀ। ਅਟਾਰਨੀ ਸਾਹਿਬ, ਤੁਹਾਨੂੰ ਖੁਸ਼ਬੂ ਨਾਲ ਐਲਰਜੀ ਤੇ ਨਹੀਂ? ਇਹ ਤੇ ਪੈਰਿਸ ਦਾ ਬਿਹਤਰੀਨ ਸੈਂਟ ਏ। ਇਹਨੂੰ ਵਰਤਣ ਵਾਲੇ ਦੇ ਦੁਆਲੇ ਲੋਕੀ ਇੰਝ ਪੈਂਦੇ ਨੇ ਜਿਵੇਂ ਸ਼ਹਿਦ ਦੁਆਲੇ ਮੱਖੀਆਂ। ਇਹ ਕਹਿ ਕੇ ਉਹ ਮੁਸਕਰਾਈ। ਉਹਦੇ ਮੂੰਹ ਤੇ ਮੁਸਕਾਨ ਇੰਝ ਖਿਲਰਦੀ ਗਈ ਜਿਵੇਂ ਵੱਟਾਂ ਦਰਿਆ ਵਿੱਚ ਸੁੱਟਣ ਨਾਲ ਲਹਿਰਾਂ ਦੇ ਦਾਇਰੇ ਖਿਲਰਦੇ ਹੋਏ ਕੰਢਿਆਂ ਤੱਕ ਚਲੇ ਜਾਂਦੇ ਨੇ। ਚੰਗੀ ਖੁਸ਼ਬੂ ਕਿਹਨੂੰ ਪਸੰਦ ਨਹੀਂ? ਤੇ ਨਾਲੇ ਹਵਾ ਨੇ ਚੱਲਦਿਆਂ ਇਹ ਤੇ ਨਹੀਂ ਸੋਚਣਾ ਕਿ ਗੁਲਾਬ ਦੀ ਖੁਸ਼ਬੂ ਲੈ ਚੱਲੋ ਤੇ ਮੋਤੀਏ ਦੀ ਛੱਡ ਜਾਓ। ਹਵਾ ਚੱਲਦੀ ਹੈ ਤੇ ਆਪਣੇ ਨਾਲ ਸਾਰੀਆਂ ਖੁਸ਼ਬੂਆਂ ਵਲੇਟ ਕੇ ਅਗਾਂਹ ਵੱਧਦੀ ਜਾਂਦੀ ਹੈ। ਕਈ ਵਾਰੀ ਤੇ ਮਿੱਟੀ ਤੇ ਬੰਦਿਆਂ ਦੀ ਮਹਿਕ ਵੀ ਇਹਦੇ ਨਾਲ ਰਲ ਜਾਂਦੀ ਹੈ। ਜੇ ਤੇ ਇਹ ਹਵਾ ਮੱਸੀ ਨਾਲ ਹੌਲੇ ਕੋਲੋਂ ਲੰਘੇ ਤੇ ਦਿਲ ਨੂੰ ਡਾਢੀ ਚੰਗੀ ਲੱਗਦੀ ਹੈ। ਤੇ ਜੇ ਉਹ ਵਾਵ ਰੋਲਿਆਂ ਵਿੱਚ ਬਦਲ ਜਾਏ। ਮੈਂ ਆਪਣਾ ਫਿਕਰਾ ਅਧੂਰਾ ਛੱਡ ਕੇ ਉਹਦੇ ਵੱਲ ਗੌਰ ਨਾਲ ਵੇਖਿਆ। ਉਹ ਖੁੱਲ੍ਹ ਕੇ ਹੱਸੀ। ਇੰਝ ਲੱਗਾ ਉਹ ਕਿਸੇ ਦਫ਼ਤਰ ਵਿੱਚ ਨਹੀਂ ਬਲਕਿ ਆਪਣੀਆਂ ਹਮਝੋਲੀਆਂ ਵਿੱਚ ਬੈਠੀ ਹੋਈ ਹੈ। ਤੁਸੀਂ ਪੜ੍ਹੇ ਲਿਖੇ ਲੋਕ ਹੋ, ਦੂਜੇ ਨੂੰ ਸਮਝਾਉਣ ਦਾ ਵੱਲ ਜਾਣਦੇ ਹੋ। ਸੱਚੀ ਗੱਲ ਜੇ, ਮੈਂ ਤੇ ਆਪ ਵਾਵਰੋਲੀਆਂ ਦੀ ਵਲੇਟ ਵਿੱਚ ਆ ਗਈ ਹਾਂ। ਤੁਸੀਂ ਮੇਰੇ ਉੱਤੇ ਇੱਕ ਮਿਹਰਬਾਨੀ ਕਰ ਛੱਡੋ ਤੇ ਮੇਰੀ ਗਵਾਹੀ ਕਟਾ ਦਿਓ। ਮੈਂ ਤੁਹਾਡਾ ਅਹਿਸਾਨ ਕਦੀ ਨਾ ਭੁੱਲਾਂਗੀ। ਮੈਂ ਸੈਮੂਅਲ ਨੂੰ ਕਤਲ ਹੁੰਦਿਆਂ ਨਹੀਂ ਵੇਖਿਆ। ਉਹਨੇ ਮੈਨੂੰ ਇਲਤਜਾ ਕਰਦਿਆਂ ਆਖਿਆ। ਤੁਹਾਡਾ ਨਾਂ ਅਨੀਲਾ ਏ? ਮੈਂ ਉਹਨੂੰ ਪੁੱਛਿਆ। ਜੀ, ਉਹਨੇ ਆਖਿਆ। ਮੈਂ ਤੁਹਾਡਾ ਬਿਆਨ ਪੁਲਿਸ ਫਾਈਲ ਤੋਂ ਵੇਖ ਲਿਆ ਏ ਤੇ ਨਾਲੇ ਤੁਸੀਂ ਮੌਕੇ ਤੇ ਦੋਹੀ ਤੇ ਗਵਾਹ ਹੋ। ਤੁਹਾਡੀ ਗਵਾਹੀ ਨਾ ਦੇਣ ਪਾਰੋਂ ਮੁਕੱਦਮਾ ਕਮਜ਼ੋਰ ਹੋ ਜਾਂਦਾ ਹੈ ਤੇ ਨਾਲੇ ਕਤਲ ਹੋਣ ਵਾਲਾ ਤੁਹਾਡਾ ਭਰਾ ਵੀ ਹੈ। ਮੈਂ ਉਹਦਾ ਅੰਦਰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਆਖਿਆ। ਅਟਾਰਨੀ ਸਾਹਿਬ, ਮੈਂ ਕੁਝ ਵੇਖਿਆ ਹੋਵੇ ਤਾਂ ਬਿਆਨ ਦੇਵਾਂ। ਪੁਲਿਸ ਨੇ ਆਪੇ ਮੇਰਾ ਬਿਆਨ ਲਿਖ ਲਿਆ ਏ। ਕਤਲ ਹੋਣ ਵਾਲਾ ਮੇਰਾ ਭਰਾ ਏ ਤੇ ਮੁਲਜ਼ਮ ਮੇਰਾ ਖਾਮਦ। ਹੋਰੇ ਤੁਹਾਨੂੰ ਇਸ ਗੱਲ ਦਾ ਨਾ ਪਤਾ ਹੋਵੇ? ਅਨੀਲਾ ਨੇ ਵਜ਼ਾਹਤ ਕਰਦਿਆਂ ਆਖਿਆ। ਮੈਨੂੰ ਸਭ ਪਤਾ ਏ। ਪਿਛਲੀ ਤਰੀਕ ਤੇ ਤੁਹਾਡੀ ਭਰਜਾਈ ਨੁਸਰਤ ਮੈਨੂੰ ਸਭ ਕੁਝ ਦੱਸ ਗਈ ਏ। ਮੈਂ ਉਹਦੇ ਵੱਲ ਮਾਨੀ ਖੇਜ਼ ਅੰਦਾਜ਼ ਨਾਲ ਵੇਖਿਆ। ਮੇਰੀ ਭਰਜਾਈ ਨੁਸਰਤ ਬੜੀ ਚੰਗੀ ਏ। ਉਹ ਮੇਰੇ ਭਰਾ ਸੈਮੂਅਲ ਦਾ ਬੜਾ ਖਿਆਲ ਰੱਖਦੀ ਏ। ਮੇਰੇ ਭਰਾ ਦੇ ਕਤਲ ਦੀ ਵਜ੍ਹਾ ਨਾਲ ਉਹਦਾ ਘਰ ਉਜੜ ਗਿਆ। ਉਹਦੇ ਮੂੰਹ ਤੋਂ ਭਰਜਾਈ ਦੀ ਤਾਰੀਫ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਨੁਸਰਤ ਨੇ ਮੇਰੇ ਅੱਗੇ ਅਨੀਲਾ ਦੀਆਂ ਬੜੀਆਂ ਬਦਖੋਈਆਂ ਕੀਤੀਆਂ ਸਨ, ਸਗੋਂ ਉਹਨੂੰ ਬਦਕਿਰਦਾਰ ਤੱਕ ਆਖਿਆ ਸੀ। ਜੇ ਤੁਸੀਂ ਆਪਣੇ ਬਿਆਨ ਤੋਂ ਮੁਕਰ ਗਏ ਤਾਂ ਮੈਂ ਤੁਹਾਨੂੰ ਮੁਨਹਰਫ ਗਵਾਹ ਕਰਾਰ ਦਵਾ ਕੇ ਤੁਹਾਡੇ ਉੱਤੇ ਜਿਰ੍ਹਾ ਕਰਾਂਗਾ ਤੇ ਜਦੋਂ ਜਿਰ੍ਹਾ ਕਰੀਏ ਤੇ ਗਵਾਹ ਦੀ ਹਯਾਤੀ ਦਾ ਹਰ ਅੰਗ ਖੋਲ੍ਹ ਕੇ ਸਾਹਮਣੇ ਆ ਜਾਂਦਾ ਹੈ। ਮੇਰਾ ਖਿਆਲ ਹੈ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ। ਮੈਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕੀਤੀ। ਲੱਗਦਾ ਏ ਕਿ ਤੁਹਾਨੂੰ ਨੁਸਰਤ ਨੇ ਮੇਰੇ ਬਾਰੇ ਬਹੁਤ ਕੁਝ ਦੱਸਿਆ ਹੈ। ਚਲੋ ਜੀ, ਉਹ ਜੋ ਵੀ ਦੱਸੇ, ਪਰ ਹੈ ਬੜੀ ਚੰਗੀ। ਅਨੀਲਾ ਨੇ ਕਹਿੰਦਿਆਂ ਹੋਇਆ ਕੁਰਸੀ ਨਾਲ ਟੇਕ ਲਾ ਦਿੱਤੀ। ਉਹਦੇ ਗਲੇ ਦੁਆਲੇ ਵਲੇਟੇ ਹੋਏ ਦੁਪੱਟੇ ਦੇ ਦੋਵੇਂ ਕੋਨੇ ਸਿਰਕ ਕੇ ਸਿੱਧੇ ਹੋ ਗਏ। ਉਹਨੇ ਦੁਪੱਟਾ ਫਿਰ ਗਲੇ ਦੁਆਲੇ ਵਲੇਟਣ ਦਾ ਯਤਨ ਨਾ ਕੀਤਾ।
ਤੁਸੀਂ ਨਸ਼ੇ ਦੇ ਮੁਕੱਦਮੇ ਵਿੱਚ ਵੀ ਮੁਲਵਸ ਰਹੇ ਹੋ। ਮੈਂ ਉਹਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਅਗਲੀ ਗੱਲ ਕਰ ਦਿੱਤੀ। ਅਟਾਰਨੀ ਸਾਹਿਬ, ਮੈਨੂੰ ਕੋਈ ਪਾਰਸਾਈ ਦਾ ਦਾਵਾ ਨਹੀਂ, ਨਾ ਹੀ ਮੈਨੂੰ ਕੋਈ ਆਪਣੇ ਆਪ ਨੂੰ ਚੰਗਾ ਆਖਣ ਦਾ ਚਾਅ ਹੈ। ਇਸ ਲਈ ਕਿ ਮੈਨੂੰ ਆਪਣੇ ਅਮਲਾਂ ਦਾ ਵੀ ਪਤਾ ਹੈ ਤੇ ਨਾਲੇ ਆਪਣੇ ਗੁਆਹਾਂ ਦਾ ਇਤਰਾਫ ਵੀ ਹੈ। ਅਸੀਂ ਈਸਾਈ ਲੋਕ ਹਾਂ, ਸਾਨੂੰ ਪਰਮਿਟ ਮਿਲਿਆ ਹੋਇਆ ਹੈ। ਜੇ ਮੈਂ ਇਹਦਾ ਕੋਈ ਗਲਤ ਫਾਇਦਾ ਚੁੱਕਿਆ ਹੈ ਤਾਂ ਉਹਦੀ ਮੈਂ ਆਪ ਜ਼ਿੰਮੇਦਾਰ ਹਾਂ। ਜਿਹੜੇ ਮੁਕੱਦਮੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਉਹਦੇ ਵਿੱਚ ਮੈਂ ਬਰੀ ਹੋ ਚੁੱਕੀ ਹਾਂ। ਨਾਲੇ ਨੁਸਰਤ ਇੱਕ ਸ਼ਰੀਫ ਤੇ ਗਰੀਲੋ ਜ਼ਨਾਨੀ ਹੈ ਤੇ ਅਸੀਂ ਰੂਟੀਨ ਦੀ ਜ਼ਿੰਦਗੀ ਦੀ ਡਗਰ ਤੋਂ ਹਟੇ ਉੜਦੇ ਪੰਛੀ। ਮੰਦਾ ਕਰਾਂਗੇ ਤੇ ਆਖਾਂਗੇ ਮੰਦਾ ਕੀਤਾ ਹੈ, ਚੰਗਾ ਕਰਾਂਗੇ ਤੇ ਚੁੱਪ ਵੱਟ ਲਵਾਂਗੇ। ਇਹ ਮੰਦਾ ਨਹੀਂ ਕਿ ਤੁਸੀਂ ਆਪਣੇ ਭਰਾ ਦੇ ਹੱਕ ਵਿੱਚ ਗਵਾਹੀ ਦੇਣਾ ਨਹੀਂ ਚਾਹੁੰਦੇ ਤੇ ਖਾਮਦ ਨੂੰ ਬਚਾਉਣਾ ਚਾਹੁੰਦੇ ਹੋ। ਮੈਂ ਸਵਾਲ ਅਨੀਲਾ ਤੋਂ ਕਰ ਦਿੱਤਾ, ਪਰ ਸੱਚੀ ਗੱਲ ਹੈ ਕਿ ਉਹਦੇ ਆਪਣੇ ਬਾਰੇ ਇਤਰਾਫ ਨੇ ਮੈਨੂੰ ਮੁਤਾਸਰ ਕੀਤਾ ਸੀ। ਦੁਨੀਆ ਵਿੱਚ ਅਜਿਹੇ ਲੋਕ ਬੜੇ ਘੱਟ ਨੇ ਜਿਹੜੇ ਆਪਣੀਆਂ ਗਲਤੀਆਂ ਤੇ ਗੁਨਾਹਾਂ ਦਾ ਖੁੱਲ੍ਹੇ ਦਿਲ ਨਾਲ ਇਤਰਾਫ ਕਰਦੇ ਨੇ। ਤੇ ਇਹ ਗੱਲ ਹੋਰ ਵੀ ਔਖੀ ਹੋ ਜਾਂਦੀ ਹੈ ਜਦੋਂ ਇਤਰਾਫ ਕਰਨ ਵਾਲੀ ਕੋਈ ਔਰਤ ਹੋਵੇ। ਮੇਰੇ ਗੱਲ ਕਰਦਿਆਂ ਨੁਸਰਤ ਵੀ ਕਮਰੇ ਵਿੱਚ ਆ ਗਈ ਤੇ ਅਨੀਲਾ ਬੋਲਣ ਦੀ ਬਜਾਏ ਚੁੱਪ ਹੋ ਕੇ ਬਹਿ ਗਏ। ਪੁਲਿਸ ਫਾਈਲ ਤੋਂ ਤੁਹਾਨੂੰ ਗਵਾਹੀ ਦੱਸ ਦਿਆਂ, ਮੈਂ ਨੁਸਰਤ ਨੂੰ ਪੁੱਛਿਆ। ਤੁਸੀਂ ਪਿਛਲੀ ਵਾਰੀ ਵੀ ਮੈਨੂੰ ਗਵਾਹੀ ਬਾਰੇ ਮੇਰੀ ਗਵਾਹੀ ਦੱਸੀ ਸੀ ਤੇ ਨਾਲੇ ਮੇਰੇ ਵਕੀਲ ਨੇ ਵੀ ਮੈਨੂੰ ਮੇਰੀ ਸ਼ਹਾਦਤ ਦੱਸੀ ਹੈ। ਉਹਨੇ ਆਖਿਆ, ਅਟਾਰਨੀ ਸਾਹਿਬ, ਨੁਸਰਤ ਦੇ ਬੈਠੇ ਗੱਲ ਕਰ ਰਹੀਆਂ ਤੇ ਪਹਿਲੇ ਵੀ ਨੁਸਰਤ ਨੂੰ ਮੈਂ ਗੱਲ ਕੀਤੀ ਸੀ। ਤੂੰ ਮੇਰੇ ਭਰਾ ਸੈਮੂਅਲ ਦੀ ਬੀਵੀ ਹੈ, ਤੇਰੀਆਂ ਬੱਚੀਆਂ ਮੇਰੇ ਭਰਾ ਦੀਆਂ ਨਿਸ਼ਾਨੀਆਂ ਨੇ। ਇਹਨਾਂ ਦੇ ਮੁਸਤਕਬਲ ਦੀ ਵੀ ਮੈਨੂੰ ਇੰਝ ਹੀ ਫਿਕਰ ਹੈ ਜਿਵੇਂ ਤੈਨੂੰ। ਮੈਂ ਚਾਹੁੰਦੀ ਹਾਂ ਕਿ ਆਪਣਾ ਘਰ ਇਹਨਾਂ ਦੇ ਨਾਂ ਲਾ ਦਿਆਂ। ਨੁਸਰਤ, ਮੈਂ ਤੇਰੀ ਮਿੰਨਤ ਕਰਨੀ ਆ ਕਿ ਮੇਰੀ ਗਵਾਹੀ ਕਟਾ ਦੇ ਤੇ ਇਸ ਕਟਹਿਰੇ ਵਿੱਚ ਖੜਾ ਨਾ ਕਰ ਜਿੱਥੇ ਇੱਕ ਪਾਸੇ ਮੇਰੇ ਭਰਾ ਦੀ ਲਾਸ਼ ਵਿਖਾਲੀ ਦਿੰਦੀ ਹੈ ਤੇ ਦੂਜੇ ਪਾਸੇ ਖਾਮਨ ਦਾ ਚਿਹਰਾ। ਇੱਕ ਪਾਸੇ ਭਰਾ ਦੀਆਂ ਬੱਚੀਆਂ ਨੇ ਤੇ ਦੂਜੇ ਪਾਸੇ ਮੇਰਾ 3 ਵਰ੍ਹਿਆਂ ਦਾ ਮੁੰਡਾ। ਤੇ ਨਾਲੇ ਅਟਾਰਨੀ ਸਾਹਿਬ, ਜੇ ਮੈਂ ਕੁਝ ਕੀਤਾ ਹੋਵੇ ਜੇ ਕੋਈ ਮੈਂ ਵੇਖਿਆ ਹੋਵੇ ਤਾਂ ਵੀ ਕੋਈ ਗੱਲ ਹੈ। ਨੁਸਰਤ ਇਹ ਕਹਿੰਦੀ ਹੈ ਕਿ ਮੈਂ ਐਵੇਂ ਹੀ ਤੇਰਾ ਘਰ ਆਪਣੀਆਂ ਬੱਚੀਆਂ ਦੇ ਨਾਂ ਨਹੀਂ ਲਵਾਉਣਾ ਚਾਹੁੰਦੀ। ਤੂੰ ਸਾਡੇ ਨਾਲ ਰਾਜ਼ੀਨਾਮਾ ਕਰ ਲੈ। ਰਾਜ਼ੀਨਾਮੇ ਦੇ ਬਦਲੇ ਇੱਕ ਘਰ ਮੇਰੀਆਂ ਬੱਚੀਆਂ ਦੇ ਨਾਂ ਲਵਾ ਦੇ। ਅਟਾਰਨੀ ਸਾਹਿਬ, ਮੈਂ ਮਕਾਨ ਤੇ ਬੱਚੀਆਂ ਦੇ ਨਾਂ ਬਗੈਰ ਕਿਸੇ ਸ਼ਰਤੋਂ ਲਾਉਣਾ ਚਾਹੁੰਦੀ ਹਾਂ ਤੇ ਲਵਾ ਵੀ ਦਿੱਤਾ ਹੈ, ਪਰ ਖਾਮਦ ਵੱਲੋਂ ਹੋ ਕੇ ਆਪਣੇ ਭਰਾ ਦੇ ਖੂਨ ਦੀ ਮਾਫੀ ਭਰਜਾਈ ਕੋਲੋਂ ਮੰਗਾ ਤੇ ਨਾਲੇ ਇਸ ਬਦਲੇ ਵਿੱਚ ਮਕਾਨ ਬੱਚੀਆਂ ਦੇ ਨਾਂ ਲਾਵਾਂ ਤੇ ਮੇਰੇ ਭਰਾ ਦੀ ਰੂਹ ਮੈਨੂੰ ਕੀ ਆਖੇਗੀ। ਅਨੀਲਾ ਨੇ ਵਜ਼ਾਹਤ ਨਾਲ ਗੱਲ ਕਰਦਿਆਂ ਆਖਿਆ, ਉਹ ਆਪਣਾ ਘਰ ਭਰਾ ਦੇ ਬੱਚੀਆਂ ਦੇ ਨਾਂ ਲਵਾ ਕੇ ਤੂੰ ਆਪਣੇ ਬੱਚੇ ਨਾਲ ਕਿੱਥੇ ਜਾਵੇਂਗੀ? ਮੈਂ ਅਨੀਲਾ ਨੂੰ ਪੁੱਛਿਆ। ਸਾਡਾ ਕੀ ਹੈ, ਅਸੀਂ ਤੇ ਉੜਦੇ ਪੰਛੀ, ਕਿਧਰੇ ਹੋਰ ਹੱਲ ਨਾ ਪਾ ਲਵਾਂਗੇ। ਉਹਨੇ ਆਖਿਆ। ਉਹਦਾ ਖੁੱਲ੍ਹਾ ਇਤਰਾਫ ਤੇ ਆਉਣ ਵਾਲੀ ਜ਼ਿੰਦਗੀ ਦੀਆਂ ਔਕੜਾਂ ਮੁਸ਼ਕਲਾਂ ਤੋਂ ਬੇਫਿਕਰੀ ਇਸ ਗੱਲ ਦਾ ਸਬੂਤ ਸੀ ਕਿ ਉਹ ਇੱਕ ਆਮ ਔਰਤ ਨਹੀਂ। ਲਗੀ ਬਦੀ ਸਮਾਜੀ ਹਯਾਤੀ ਤੋਂ ਹਟੇ ਲੋਕ ਆਪਣੀਆਂ ਹੀ ਬਣਾਈਆਂ ਹੋਈਆਂ ਪਗਡੰਡੀਆਂ 'ਤੇ ਚੱਲਦੇ ਰਹਿੰਦੇ ਨੇ। ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਚੱਲਦੇ ਚੱਲਦੇ ਕਿਸੇ ਜੰਗਲ ਵਿੱਚ ਟੁਰ ਜਾਣਗੇ ਜਾਂ ਗੁਲਸਤਾਨ ਵਿੱਚ। ਉਹ ਬਸ ਚੱਲਦੇ ਜਾਂਦੇ ਨੇ ਤੇ ਕਈ ਵਾਰੀ ਉਹਨਾਂ ਪਗਡੰਡੀਆਂ ਵਿੱਚ ਆਉਣ ਵਾਲੀਆਂ ਖਾਈਆਂ ਵਿੱਚ ਡਿੱਗਦੇ ਜਾਂਦੇ ਨੇ। ਹੋਰੇ ਸਿੱਧੇ ਰਾਹ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਾਂ ਡਿੰਗੇ ਰਾਹਾਂ ਵਿੱਚ ਚੱਲਣ ਦਾ ਉਹਨਾਂ ਨੂੰ ਸਵਾਦ ਪੈ ਜਾਂਦਾ ਹੈ। ਕਦੀ ਕਦਾਰ ਇੰਝ ਵੀ ਹੁੰਦਾ ਹੈ ਕਿ ਸਿੱਧੇ ਰਾਹਾਂ 'ਤੇ ਚੱਲਣ ਵਾਲੇ ਪਗਡੰਡੀਆਂ ਵਿੱਚ ਗੁਆਚ ਜਾਂਦੇ ਨੇ ਤੇ ਪਗਡੰਡੀਆਂ ਤੇ ਡਿੰਗੇ ਰਾਹਾਂ 'ਤੇ ਚੱਲਣ ਵਾਲੇ ਸਿੱਧੇ ਰਾਹਾਂ 'ਤੇ ਆ ਜਾਂਦੇ ਨੇ। ਅਸੀਂ ਅਨੀਲਾ ਦਾ ਮਕਾਨ ਐਵੇਂ ਆਪਣੇ ਬੱਚਿਆਂ ਦੇ ਨਾਂ ਨਹੀਂ ਲਵਾਉਣਾ, ਪਰ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਅਨੀਲਾ ਦੀ ਗਵਾਹੀ ਨਹੀਂ ਕਰਵਾਉਣੀ। ਇਹ ਦਰਖਾਸਤ ਇਹ ਤੇ ਤੁਸੀਂ ਅਨੀਲਾ ਦੀ ਗਵਾਹੀ ਕਟਾ ਦਿਓ। ਨੁਸਰਤ ਆਪਣੀ ਗੱਲ ਕਰਦਿਆਂ ਆਖਿਆ ਤੇ ਨੀਲਾ ਨੇ ਬੇਵਸੀ ਨਾਲ ਮੇਰੇ ਵੱਲ ਵੇਖਿਆ। ਉਹਨੂੰ ਸ਼ੱਕ ਹੈ ਕਿ ਮੈਂ ਇਨਕਾਰ ਕਰ ਦਿਆਂਗਾ। ਮੁਕੱਦਮੇ ਦੀ ਆਵਾਜ਼ ਹੋਣ ਤੇ ਮੈਂ ਦਰਖਾਸਤ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿੱਤੀ। ਤੁਸੀਂ ਗਵਾਹੀ ਲਈ ਤਿਆਰ ਹੋ? ਮੈਂ ਦਰਖਾਸਤ ਤੇ ਦਸਤਖਤ ਕਰਦਿਆਂ ਆਖਿਆ ਤੇ ਅਨੀਲਾ ਦੀ ਜਾਨ ਵਿੱਚ ਜਾਨ ਆਈ। ਮੈਂ ਆਪਣੀ ਭਰਜਾਈ ਨੁਸਰਤ ਤੇ ਅਟਾਰਨੀ ਸਾਹਿਬ ਤੁਹਾਡੇ ਦੋਵਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇੱਕ ਇਮਤਿਹਾਨ ਵਿੱਚੋਂ ਬਾਹਰ ਕੱਢ ਲਿਆ। ਨੁਸਰਤ, ਤੇਰੀ ਇਸ ਨੇਕੀ ਨੂੰ ਦਿਲੋਂ ਯਾਦ ਰੱਖਾਂਗੀ। ਐਸੇ ਬੁਰੇ ਲੋਕ ਥੋੜ੍ਹੇ ਹੁੰਦੇ ਨੇ ਜਿਨ੍ਹਾਂ ਦੇ ਜ਼ਮੀਰ ਮੁਰਦਾ ਹੋ ਜਾਂਦੇ ਨੇ। ਹਾਲਾਤ ਦੇ ਫੰਡੇ ਹੋਏ ਆਮ ਬੁਰੇ ਲੋਕਾਂ ਦਾ ਵਜੂਦ ਵਿੱਚ ਕਿਸੇ ਕੋਨੇ ਖਤਰੇ ਵਿੱਚ ਇਨਸਾਨਾਂ ਨਾਲ ਪਿਆਰ ਦੇ ਦੀਪ ਜ਼ਰੂਰ ਜਲ ਰਹੇ ਹੁੰਦੇ ਨੇ। ਮੈਂ ਇਸ ਮਾਮਲੇ 'ਚ ਮੈਨੂੰ ਕਮਜ਼ੋਰ ਸਮਝ ਕੇ ਮਾਫ਼ ਕਰ ਦੇਈ। ਅਨੀਲਾ ਨੇ ਸ਼ੁਕਰਗੁਜ਼ਾਰ ਹੁੰਦੇ ਆਖਿਆ ਤੇ ਨਾਲ ਹੀ ਬੂਟਾ ਬਨਾਮ ਸਰਕਾਰ ਦੀ ਆਵਾਜ਼ ਬੁਲੰਦ ਹੋਈ। ਅਨੀਲਾ ਦੀ ਗਵਾਹੀ ਤਰਕ ਹੋਈ ਤੇ ਨੁਸਰਤ ਦੀ ਗਵਾਹੀ ਰਿਕਾਰਡ ਹੋਈ। ਇਸ ਕੇਸ ਵਿੱਚ 2-3 ਤਰੀਆਂ ਪਈਆਂ ਤੇ ਇਸ ਤਰ੍ਹਾਂ ਵਾਹਵਾ ਦਿਨ ਲੰਘ ਗਏ। ਇਹ ਕੀ ਗੱਲ ਹੋਈ? ਬੰਦਾ ਕਿਸੇ ਤੇ ਨੇਕੀ ਕਰੇ ਤੇ ਦਿਲ ਖਿਲਾਰ ਕੇ ਕਰੇ। ਜੇ ਮੇਰੀ ਗਵਾਹੀ ਕਟਾ ਹੀ ਛੱਡੀ ਸੀ
ਤੇ ਫਿਰ ਦੁਬਾਰਾ ਬੁਲਾਉਣ ਦੀ ਕੀ ਲੋੜ ਪੈ ਗਈ ਸੀ? ਤੁਹਾਡੇ ਕੋਲੋਂ ਮੈਨੂੰ ਇਹ ਉਮੀਦ ਨਹੀਂ ਸੀ। ਅਨੀਲਾ ਨੇ ਕਮਰੇ ਵਿੱਚ ਵੜਦਿਆਂ ਇੱਕੋ ਹੀ ਸਾਹ ਵਿੱਚ ਸਾਰੀਆਂ ਗੱਲਾਂ ਕਰ ਦਿੱਤੀਆਂ ਤੇ ਨਾਲੇ ਮੇਰੇ ਅੱਗੇ ਪਏ ਕੁਰਸੀ ਉੱਤੇ ਕਿਸੇ ਨਾਗਣ ਵਾਂਗੂ ਪਨ ਲਾ ਕੇ ਖਿਲਾਰ ਕੇ ਬਹਿ ਗਏ। ਉਹਦੇ ਕੋਲ ਉਹਦਾ 3 ਸਾਲ ਦਾ ਬੱਚਾ ਵੀ ਸੀ। ਮੈਂ ਤੇ ਤੁਹਾਡੀ ਗਵਾਹੀ ਮਸਤਗੀਰ ਦੀ ਦਰਖਾਸਤ ਤਰਕ ਕਰ ਛੱਡੀ ਸੀ ਤੇ ਤੁਹਾਨੂੰ ਦੁਬਾਰਾ ਬੁਲਾਉਣ ਦੀ ਇਸਤਗਾਸਾ ਨੂੰ ਕੀ ਲੋੜ ਸੀ? ਤੇ ਫਿਰ ਮੈਨੂੰ ਕਿਹਨੇ ਬੁਲਾਇਆ? ਉਹਨੇ ਮੇਰੇ ਗੱਲ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਸਵਾਲ ਕਰ ਛੱਡਿਆ। ਤੁਹਾਨੂੰ ਤੁਹਾਡੇ ਖਾਵੰਦ ਨੇ ਦਰਖਾਸਤ ਦੇ ਕੇ ਬੁਲਾਇਆ। ਉਹ ਆਪਣੇ ਹੱਕ ਵਿੱਚ ਤੁਹਾਡੀ ਗਵਾਹੀ ਕਰਾਉਣਾ ਚਾਹੁੰਦਾ। ਮੈਂ ਉਹਨੂੰ ਦੱਸਿਆ ਇਹਦਾ ਮਤਲਬ ਹੈ ਕਿ ਅੱਜ ਗਵਾਹੀ ਦੇਣੀ ਪੈਣੀ। ਉਹਨੇ ਲੰਮੇ ਲੰਮੇ ਸਾਹ ਲੈਂਦਿਆਂ ਕਿਹਾ, ਇਹ ਬੇਟਾ ਤੁਹਾਡਾ ਹੈ? ਮੈਂ ਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਨੂੰ ਪੁੱਛਿਆ। ਇਹ ਮੇਰਾ ਪੁੱਤਰ ਹੈ। ਪੁੱਛਦਾ ਸੀ ਮੇਰੇ ਅੱਬੇ ਨੂੰ ਹੱਥ ਕੜੀਆਂ ਲੱਗੀਆਂ ਨੇ। ਦੱਸੋ ਅਟਾਰਨੀ ਸਾਹਿਬ, ਇਹਦਾ ਮਾਮਾ ਮਰ ਗਿਆ, ਪਿਓ ਮੁਲਜ਼ਮ ਬਣ ਕੇ ਕਟਹਿਰੇ ਵਿੱਚ ਖਲੋਤਾ ਹੈ, ਮਾਂ ਗਵਾਹ ਬਣ ਕੇ ਅਦਾਲਤ ਵਿੱਚ ਖਲੋਤੀ ਹੈ। ਹਯਾਤੀ ਨੇ ਇਹਨੂੰ ਕੀ ਵਹਾਇਆ? ਇਹਦਾ ਕਸੂਰ ਕੀ ਹੈ? ਮੈਨੂੰ ਆਪਣੀ ਹਯਾਤੀ ਦੀ ਪਰਵਾਹ ਤੇ ਨਹੀਂ, ਪਰ ਇਹਦਾ ਕੀ ਬਣੇਗਾ? ਅਨੀਲਾ ਨੇ ਗੱਲ ਕਰਦਿਆਂ ਮੇਰੇ ਵੱਲ ਵੇਖਿਆ। ਤੁਸੀਂ ਇਹਨੂੰ ਆਪਣੇ ਨਾਲ ਕਿਉਂ ਲੈ ਕੇ ਆਏ ਹੋ? ਇਹਨੂੰ ਕਿਸੇ ਕੋਲ ਛੱਡ ਆਉਣਾ ਸੀ। ਮੈਂ ਕਿਹਾ ਨਹੀਂ ਅਟਾਰਨੀ ਸਾਹਿਬ, ਅੱਜ ਜੋ ਦੇਖੇਗਾ ਇਹਦਾ ਹਿਓਲਾ ਦੇ ਦਿਮਾਗ ਵਿੱਚ ਰਹੇਗਾ। ਮੈਂ ਚਾਹੁੰਦੀ ਹਾਂ ਕਿ ਇਹ ਹਿਓਲਾ ਦੇ ਦਿਮਾਗ ਵਿੱਚ ਰਹਿੰਦੀ ਪਰਵਰਿਸ਼ ਪਾਏ। ਅਨੀਲਾ ਨੇ ਆਖਿਆ। ਮੈਂ ਦੁਬਾਰਾ ਦੂਜੇ ਕੇਸਾਂ ਦੀ ਫਾਈਲਾਂ ਵੇਖਣ ਲੱਗ ਪਿਆ। ਕੁਝ ਦੇਰ ਬਾਅਦ ਬੂਟਾ ਬਨਾਮ ਸਰਕਾਰ ਦੀ ਆਵਾਜ਼ ਪਈ। ਅਨੀਲਾ ਅਦਾਲਤ ਵਿੱਚ ਗਈ। ਮੁਲਜ਼ਮ ਦਾ ਵਕੀਲ ਤੇ ਮੁਦਈ ਦਾ ਪ੍ਰਾਈਵੇਟ ਵਕੀਲ ਮੌਜੂਦ ਸੀ। ਅਨੀਲਾ ਨੇ ਹਲਫ ਚੁੱਕਿਆ ਤੇ ਮੁਲਜ਼ਮ ਦੇ ਵਕੀਲ ਨੇ ਪੁੱਛਿਆ, ਨਾਮ, ਵਲਦ, ਕੌਮ, ਉਮਰ, ਪੇਸ਼ਾ ਰਿਹਾ ਹੈ। ਤੇ ਫਿਰ ਉਹ ਆਪ ਹੀ ਬੋਲਦੀ ਚਲੀ ਗਈ ਤੇ ਉਹਨੇ ਜ਼ਾਬਤਾ ਫੌਜ ਵਾਲੇ ਦੀ ਦਫਾ 161 ਰਿਕਾਰਡ ਬਿਆਨ ਦੁਹਰਾਇਆ ਆਪਣਾ ਬਿਆਨ ਦੁਹਰਾਇਆ ਕਿ ਉਹਦੇ ਭਰਾ ਸੈਮੂਅਲ ਨੂੰ ਉਹਦੇ ਖਾਵੰਦ ਬੂਟਾ ਨੇ 30 ਬੋਰ ਪਿਸਟਲ ਦੇ 3 ਫਾਇਰ ਮਾਰ ਕੇ ਹਲਾਕ ਕੀਤਾ ਹੈ ਤੇ ਉਹਨੇ ਇਹ ਵਾਕਿਆ ਆਪਣੇ ਘਰ ਦੇ ਕੋਠੇ ਤੋਂ ਵੇਖਿਆ ਹੈ, ਜਿੱਥੋਂ ਸੈਮੂਅਲ ਦੇ ਘਰ ਦਾ ਵਿਹੜਾ ਬਹਾਰੀ ਦਿੰਦਾ ਸੀ। ਅਨੀਲਾ ਦਾ ਬਿਆਨ ਸੁਣਦੇ ਹੀ ਉਹਦੇ ਖਾਵੰਦ ਬੂਟਾ ਨੂੰ ਤਰੇਲੀਆਂ ਆ ਗਈਆਂ। ਉਹਨੇ ਧੌਣ ਥੱਲੇ ਸੁੱਟ ਦਿੱਤੀ ਤੇ ਪਾਟੀਆਂ ਪਾਟੀਆਂ ਨਜ਼ਰਾਂ ਨਾਲ ਭੋਏ ਨੂੰ ਤੱਕਣ ਲੱਗ ਪਿਆ। ਮੌਤ ਦਾ ਖੌਫ ਮੌਤ ਨਾਲੋਂ ਵੀ ਭਿਆਨਕ ਹੁੰਦਾ ਹੈ। ਤੇ ਫਿਰ ਨਾਲ ਜਦੋਂ ਇਸ ਗੱਲ ਦਾ ਪਤਾ ਹੋਵੇ ਕਿ ਉਹਦੀ ਮੌਤ ਕਿਸੇ ਨਜ਼ਰੀਏ, ਸੋਚ ਜਾਂ ਵੱਡੇ ਕੰਮ ਪਰੋਂ ਨਹੀਂ, ਕਿਸੇ ਜੁਰਮ ਪਰੋਂ ਆ ਰਹੀ ਹੈ। ਉਹਦਾ ਖਿਆਲ ਸੀ ਕਿ ਉਹਦੀ ਬੀਵੀ ਨੇ ਉਹਦੇ ਖਿਲਾਫ ਗਵਾਹੀ ਨਹੀਂ ਦਿੱਤੀ ਤੇ ਇਸ ਲਈ ਉਹਦੇ ਹੱਕ ਵਿੱਚ ਗਵਾਹੀ ਦੇਵੇਗੀ। ਪਰ ਹੁਣ ਤੇ ਉਸ ਗਵਾਹ ਨੇ ਉਹਦੇ ਖਿਲਾਫ ਗਵਾਹੀ ਦੇ ਦਿੱਤੀ ਸੀ, ਜਿਹਨੂੰ ਉਹਨੇ ਆਪ ਬੁਲਵਾਇਆ ਸੀ। ਆਪਣੇ ਦਫਾ ਵਿੱਚ ਪੇਸ਼ ਕਰਨ ਲਈ ਉਹਦੇ ਕੋਲ ਹੁਣ ਕੁਝ ਨਹੀਂ ਸੀ ਰਹਿ ਗਿਆ। ਆਪਣੀ ਥਾਂ ਹੈਰਾਨ ਆਪਣੇ ਦਫ਼ਤਰ ਵਿੱਚ ਆ ਗਿਆ। ਕੁਰਸੀ 'ਤੇ ਬੈਠਾ ਤੇ ਅਨੀਲਾ ਦੇ ਗੈਰ ਮੁਤਵੱਕਾ ਬਿਆਨ ਬਾਰੇ ਸੋਚੀ ਪੈ ਗਿਆ। ਅਟਾਰਨੀ ਸਾਹਿਬ, ਅਨੀਲਾ ਨੇ ਕਮਰੇ ਵਿੱਚ ਵੜਦਿਆਂ ਆਖਿਆ ਤੇ ਕੁਰਸੀ 'ਤੇ ਬੈਠਣ ਦੀ ਬਜਾਏ ਮੇਰੇ ਸਾਹਮਣੇ ਖਲੋ ਗਈ। ਉਹਦਾ 3 ਸਾਲ ਦਾ ਬੱਚਾ ਵੀ ਉਹਦੇ ਨਾਲ ਸੀ। ਮੈਂ ਨਜ਼ਰਾਂ ਚੁੱਕ ਕੇ ਉਹਦੇ ਵੱਲ ਗੌਰ ਨਾਲ ਵੇਖਿਆ ਤੇ ਕੁਝ ਨਾ ਬੋਲਿਆ। ਅਟਾਰਨੀ ਸਾਹਿਬ, ਤੁਹਾਨੂੰ ਗੁੱਸਾ ਹੋਵੇਗਾ ਕਿ ਮੈਂ ਤੁਹਾਨੂੰ ਆਖਿਆ ਸੀ ਕਿ ਮੈਂ ਕੁਝ ਨਹੀਂ ਵੇਖਿਆ ਤੇ ਹੁਣ ਮੈਂ ਇਹ ਬਿਆਨ ਦੇ ਦਿੱਤਾ ਹੈ। ਅਨੀਲਾ ਨੇ ਮੇਰੀ ਚੁੱਪ ਬਾਰੇ ਆਪ ਵੀ ਆਖਿਆ। ਗੁੱਸਾ ਤੇ ਨਹੀਂ, ਹੈਰਾਨੀ ਜ਼ਰੂਰ ਹੈ। ਜਦੋਂ ਕੋਈ ਆਪਣੀ ਜ਼ਾਤ ਦਾ ਦਫਾ ਨਾ ਕਰੇ, ਆਪਣੇ ਬੁਰੇ ਅਮਲਾਂ ਨੂੰ ਮੰਨੇ, ਆਪਣੇ ਭਰਾ ਦੀ ਔਲਾਦ ਲਈ ਆਪਣੀਆਂ ਸਾਜ਼ਿਸ਼ਾਂ ਕੁਰਬਾਨ ਕਰਨ ਲਈ ਤਿਆਰ ਹੋਵੇ ਤੇ ਏਡਾ ਜਾਨਦਾਰ ਤੇ ਏਡਾ ਸੱਚਾ ਹੋਣ ਵਾਲਾ ਕਿਰਦਾਰ ਹਮੇਸ਼ਾ ਇੰਝ ਹੀ ਵਹਾਰੀ ਦੇਣਾ ਚਾਹੀਦਾ। ਤੇ ਨਾਲੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਬਿਆਨ ਤੁਹਾਡੇ ਖਾਵੰਦ ਨੂੰ ਫਾਹੇ ਲਵਾ ਦੇਗਾ। ਮੈਂ ਇਸ ਅੰਦਾਜ਼ ਨਾਲ ਉਹਨੂੰ ਮਹੱਤਵ ਹੋ ਕੇ ਆਖਿਆ ਕਿ ਸਾਰੀ ਗੱਲ ਨਿੱਤਰ ਕੇ ਮੇਰੇ ਸਾਹਮਣੇ ਆ ਗਈ। ਅਟਾਰਨੀ ਜੀ, ਅਸੀਂ ਮਾੜੇ ਲੋਕ ਹਾਂ, ਹਲਫ ਚੁੱਕ ਕੇ ਝੂਠ ਨਹੀਂ ਬੋਲਦੇ, ਭਾਵੇਂ ਸਾਡਾ ਕੁਝ ਨਾ ਰਵੇ। ਤੇ ਤੁਸੀਂ ਹੁਣ ਦੇਖ ਹੀ ਲਿਆ। ਇਹ ਕਹਿੰਦਿਆਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣਾ ਸ਼ੁਰੂ ਹੋ ਗਏ। ਤੁਹਾਡੇ ਨਾਲ ਜਿਹੜੀ ਗਲਤ ਬਿਆਨੀ ਕੀਤੀ ਸੀ ਉਹਨੂੰ ਮਾਫ਼ ਕਰ ਦੇਣਾ। ਇਹ ਕਹਿੰਦੇ ਉਹ ਭਾਰੀ ਭਾਰੀ ਕਦਮਾਂ ਨਾਲ ਚੱਲਦੀ ਕਮਰੇ ਵਿੱਚੋਂ ਬਾਹਰ ਨਿਕਲ ਗਈ।